ਇਸੇ ਤਰ੍ਹਾਂ ਆਟੋਨੋਮਸ ਟਰੱਕਿੰਗ ਦਾ ਆਪਾਂ ਬਹੁਤ ਦੱਸਦੇ ਰਹਿੰਦੇ ਆ ਰਮਨ ਜੀ। ਆਪਾਂ ਸੋਚ ਰਹੇ ਸੀ ਵੀ ਸ਼ਾਇਦ 2035 ਤੋਂ ਬਾਅਦ ਇਦਾਂ ਹੋਵੇ, ਪਰ ਬਹੁਤ ਜਲਦੀ ਆ ਰਿਹਾ। ਅੱਜ ਇਸ ਹਫਤੇ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਜਿਹੜੀ ਆ ਬਹੁਤ ਆਟੋਨੋਮਸ ਟਰੱਕਿੰਗ ਨਾਲ ਰਿਲੇਟਡ ਤੇ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਸੈਮੀਨਾਰ ਚੱਲ ਰਿਹਾ, ਤੇ ਸਾਡੇ ਟੀਮ ਦੇ ਮੈਂਬਰ ਹਰਵਿੰਦਰ ਸਿੰਘ ਕੰਗ ਜਿਹੜੇ ਡਾਇਰੈਕਟਰ ਆਫ ਇੰਜੀਨੀਅਰਿੰਗ ਵੀ ਹੈ ਕੰਪਨੀ ਦੇ, ਉੱਥੇ ਪਹੁੰਚੇ ਹੋਇਆ। ਜਿਹੜਾ ਉਹਨਾਂ ਨੇ ਮੈਨੂੰ ਇੱਕ ਪੈਂਫਲੇਟ ਭੇਜਿਆ ਨਾ, ਉਹ ਤਾਂ ਇੰਨੀ ਹੈਰਾਨੀ ਵਾਲੀ ਗੱਲ ਆ ਵੀ 2027 ਚ ਹੀ ਉਹ ਕਹਿੰਦਾ ਵੀ ਆਟੋਨੋਮਸ ਟਰੱਕ ਜਿਹੜੇ ਆ ਉਹ ਬਹੁਤ ਤੇਜ਼ੀ ਦੇ ਨਾਲ ਚੱਲ ਜਾਣਗੇ। 4 ਗਰੁੱਪਾਂ ਚ ਜਿਹੜੇ ਚੱਲ ਰਹੇ ਆ, ਤੇ ਇੱਕ ਆਲਰੇਡੀ ਹੋ ਚੁੱਕਾ 2022 ਤੋਂ 2025 ਤਾਈਂ। ਕਹਿੰਦੇ ਜਿਹੜੀ ਪਲੂਟੂਨਿੰਗ ਹੋਊਗੀ ਉਹ ਇੰਟਰਸਟੇਟ ਹਾਈਵੇਜ਼ ਤੇ ਹੋਊਗੀ, ਹਨਾ, ਉਹਦੇ ਚ ਡਰਾਈਵਰ ਹੋਊਗੇ। ਤੇ 25 ਤੋਂ 27 ਤੋਂ ਬਾਅਦ ਜਿਹੜੇ ਡਰਾਈਵਰਸ ਆ ਉਹ ਜਿੱਥੇ ਜਿੱਥੇ ਵੀ ਟਰੱਕ ਇੰਟਰਸਟੇਟ ਹਾਈਵੇਜ਼ ਦੇ ਉੱਤੇ ਹੋਊਗਾ ਉੱਥੇ ਛੱਡ ਦੇਣਗੇ ਗਾਹਾਂ ਤੇ ਗਾਹਾਂ, ਫਿਰ ਉਹ ਚੱਲੀ ਜਾਊਗਾ। ਤੇ 27 ਤੋਂ ਬਾਅਦ ਡਰਾਈਵਰਲੈਸ ਹੋਊਗੇ। 2027 ਤੋਂ ਬਾਅਦ ਡਰਾਈਵਰਲੈਸ ਹੋਊਗੇ। ਸੋ ਜ਼ਿਆਦਾ ਦੂਰ ਤਾਂ ਨਹੀਂ ਆ, 2.5 ਸਾਲ ਰਹਿ ਗਏ। ਸੋ ਇਸ ਵੀਕ ਉਹ ਉਹਨਾਂ ਦੀ ਪੂਰੀ ਟ੍ਰੇਨਿੰਗ ਸੀ ਉੱਥੇ, ਉਹ ਗਏ ਹੋ ਆ। ਨੈਕਸਟ ਵੀਕ ਜਦੋਂ ਆਉਗੇ ਤਾਂ ਜਰੂਰ ਆਪਾਂ ਫਿਰ ਟਰੱਕਿੰਗ ਵਾਲੇ ਸ਼ੋਅ ਚ ਲੈ ਕੇ ਆਵਾਂਗੇ। ਬਿਲਕੁਲ। ਤੇ ਜਿਹੜਾ ਟੈਕਨੋਲੋਜੀ ਵਾਲਾ ਸ਼ੋਅ ਹੁੰਦਾ ਆ, ਕਿੱਦਾਂ ਇਹ ਚੱਲ ਰਹੀ ਆ, ਉਹਦੇ ਬਾਰੇ ਵੀ ਆਪਾਂ ਉਹ ਮੰਡੇ ਵਾਲੇ ਪ੍ਰੋਗਰਾਮ ਚ ਵੀ ਜਿਹੜਾ ਉਹ ਡਿਸਕਸ ਜਿਹੜਾ ਉਹ ਕਰਾਂਗੇ। ਤੇ ਆਪਣੇ ਅਗਲੇ ਕਾਲਰ ਨੇ ਅਮਰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਹੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੈਂ ਨਾ ਇੱਕ ਪਤਾ ਨਹੀਂ ਕਿਹੜੇ ਵਿਸ਼ੇ ਤੇ ਗੱਲ ਹੋਈ, ਮੈਂ ਹੁਣੇ ਸੁਣਨ ਲੱਗਿਆ ਸੀਗਾ ਥੋੜਾ ਜਿਹਾ, ਪਰ ਮੈਂ ਇੱਕ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ ਸੇਫਟੀ ਬਾਰੇ ਦੇ ਵਿੱਚ ਜੀ। ਆਪਣੇ ਨਾ ਮਾਰਚ 6 ਨੂੰ ਤੇ ਸੈਂਟਾਨੀਲਾ ਦੇ ਕੋਲ ਇੱਕ ਬਹੁਤ ਵੱਡਾ ਐਕਸੀਡੈਂਟ ਹੋਇਆ। ਬੰਦਾ ਸਿਰਫ ਪੁਲ ਓਵਰ ਕਰਕੇ ਸ਼ੋਲਡਰ ਤੇ ਜਿੱਦਾਂ ਕਹਿੰਦੇ ਲੀਕ ਕਰਨ ਲਈ ਖੜੇ ਆ। ਹਾਂਜੀ। ਐਂਡ ਸੈਕੰਡ ਟਰੱਕ ਪਿੱਛੋਂ ਆਇਆ, ਵਿਚ ਅਨਫੋਰਚੂਨਟਲੀ ਆਪਣਾ ਹੀ ਮੁੰਡਾ ਚਲਾ ਰਿਹਾ ਸੀਗਾ। And he just plow into it. ਤੇ ਉਹ ਬੰਦਾ ਪੂਰਾ ਹੋ ਗਿਆ ਉੱਥੇ ਜਿੱਦਾਂ। ਸੋ ਬੇਨਤੀ ਇਹੀ ਹੈ ਵੀ ਆਪਣਾ ਜੇ ਤੁਹਾਨੂੰ ਅਨਲੈਸ ਇਟਸ ਰੀਅਲੀ ਐਮਰਜੈਂਸੀ ਤਾਂ ਪੁਲ ਓਵਰ ਕਰੋ ਸ਼ੋਲਡਰ ਤੇ, ਜੀ ਨਹੀਂ ਆਪਣਾ ਬਚਾਓ ਚ ਬਚਾਓ। ਬਿਲਕੁਲ ਸਿਟਿੰਗ ਡਾਕਟਰ ਸਿਚੁਏਸ਼ਨ ਦੇ ਵਿੱਚ ਨਾ। ਥੈਂਕ ਯੂ ਵੀਰ ਜੀ। ਜੀ ਬਿਲਕੁਲ। ਇਹ ਸੈਂਟਾਨੇਲਾ ਹਾਈਵੇ 5 ਦੇ ਉੱਤੇ ਐਕਸੀਡੈਂਟ ਹੋਇਆ ਸੀ ਮਾਰਚ 5 ਨੂੰ। ਬਿਲਕੁਲ 2 ਵੇਗਰਿਗ ਦੇ ਵਿੱਚ ਇੱਕ ਜਾਣੇ ਦੀ ਜਿਹੜੀ ਮੌਤ ਹੋ ਗਈ ਆਲਰੇਡੀ। ਅਸੀਂ ਨਿਊਜ਼ ਇਹ ਸਾਂਝੀ ਵੀ ਕੀਤੀ ਸੀ। ਬਿਲਕੁਲ ਇਹ ਨਹੀਂ ਪਤਾ ਸੀ ਵੀ ਆਪਣਾ ਪੰਜਾਬੀ ਮੁੰਡਾ ਸੀਗਾ, ਡਰਾਈਵਰ ਸੀ, ਆਪਣਾ ਡਰਾਈਵਰ ਸੀ ਸੈਕਰਮੈਂਟ ਕੋਈ ਪਿੱਛੇ ਜਿਹੜਾ ਚਲਾ ਰਿਹਾ ਸੀ। ਜੀ ਬਿਲਕੁਲ ਜੀ। ਸੋ ਸੇਫਟੀ ਦਾ ਧਿਆਨ ਰੱਖਣਾ ਚਾਹੀਦਾ। ਲਾਈਕ ਡਾਇਰ ਸਿਚੁਏਸ਼ਨ ਦੇ ਵਿੱਚ ਹੀ ਤੁਸੀਂ ਉੱਥੇ, ਜੇ ਨਹੀਂ ਤੁਹਾਡਾ ਟਰੱਕ ਨਿਕਲ ਰਿਹਾ, ਐਗਜ਼ਿਟ ਨਹੀਂ ਕੱਢ ਸਕਦਾ, ਫੇਰ ਹੀ ਉੱਥੇ ਆਓ ਤੇ ਬਾਹਰ। ਫੇਰ ਵੀ ਨਹੀਂ ਜੀ, ਜੇ ਤੁਸੀਂ ਲੀਕ ਕਰਨ ਲਈ ਖੜਨਾ ਜਾਂ ਕੁਝ ਵੀ ਹੈ ਜੀ, ਨਾ ਖੜੋ ਜੀ। ਜਸਟ ਯੂਜ਼ ਡਿਫਰੈਂਟ ਆਲਟਰਨੇਟਿਵ ਜੀ। ਅਨਲੈਸ ਕੋਈ ਤੁਹਾਡੀ ਐਮਰਜੈਂਸੀ ਹੈ, ਟਰੱਕ ਨਹੀਂ ਮੂਵ ਹੋ ਰਿਹਾ, ਟ੍ਰੇਲਰ ਨਹੀਂ ਮੂਵ ਹੋ ਰਿਹਾ, ਰੀਅਲੀ ਐਮਰਜੈਂਸੀ ਹੈ। ਥੈਂਕ ਯੂ ਜੀ। ਧੰਨਵਾਦ ਜੀ। ਰਮਨ ਜੀ, ਗੱਲ ਏਦਾਂ ਹੈ ਜੀ, ਇਹ ਆਪਾਂ ਚੀਜ਼ ਬਹੁਤ ਦੇਰ ਤੋਂ ਇਹ ਗੱਲ ਕਹਿ ਰਹੇ ਹੈਗੇ ਆ, ਔਰ ਬਹੁਤ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਵੀ ਸ਼ੋਲਡਰ ਦੀ ਪਾਰਕਿੰਗ ਜਿਹੜੀ ਆ ਜਾਂ ਰੈਂਪ ਦੀ ਪਾਰਕਿੰਗ ਆ, ਇਹ ਬਿਲਕੁਲ ਨਹੀਂ ਹੋਣੀ ਚਾਹੀਦੀ। ਔਰ ਇਹ ਖਾਸ ਕਰਕੇ ਮੈਂ ਕੰਪਨੀਆਂ ਨੂੰ ਕਹੂੰਗਾ ਕਿ ਜਿਹੜੀਆਂ ਕੰਪਨੀਆਂ ਜਦੋਂ ਡਰਾਈਵਰ ਹਾਇਰ ਕਰਦੀਆਂ, ਤੁਹਾਡੀ ਡਰਾਈਵਰ ਓਰੀਐਂਟੇਸ਼ਨ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਲਿਖਤੀ ਰੂਪ 'ਚ ਦਿੱਤੀਆਂ ਜਾਣੀਆਂ ਚਾਹੀਦੀਆਂ, ਕੰਪਨੀ ਪਾਲਿਸੀ 'ਚ ਹੋਣੀਆਂ ਚਾਹੀਦੀਆਂ, ਤਾਂ ਕਿ ਕੱਲ ਨੂੰ ਤੁਹਾਡੇ ਤੇ ਕੋਈ ਵੀ ਜਿਹੜਾ ਲੀਗਲ ਐਕਸ਼ਨ ਜਿਹੜਾ ਨਾ ਆ ਸਕੇ। ਸੋ ਪਲੀਜ਼ ਇਹ ਚੀਜ਼ ਜਿਹੜੀ ਆ ਡਰਾਈਵਰ ਨੂੰ ਹਦਾਇਤ ਕਰੋ ਉਦੋਂ ਜਦੋਂ ਉਹਦੀ ਓਰੀਐਂਟੇਸ਼ਨ ਕਰਦੇ ਆ, ਤੇ ਪਲੱਸ ਨਾਲੇ ਉਹਦੀ ਕੰਪਨੀ ਪਾਲਿਸੀਜ਼ ਦੇ ਵਿੱਚ ਇਹ ਚੀਜ਼ਾਂ ਲਿਖ ਕੇ ਦਿਓ। ਜੀ ਜੀ ਬਿਲਕੁਲ। ਬਿਲਕੁਲ ਵੀ ਸੇਫ ਨਹੀਂ ਇਹ ਚੀਜ਼ ਜਿਹੜੀ ਉਹ ਹੁੰਦੀ। ਪਿੱਛੇ ਵਾਲੇ ਦਾ ਧਿਆਨ ਕਿੱਧਰ ਆ, ਕਿਵੇਂ ਆ, ਤੇ ਤੋਕੀ ਨਹੀਂ ਬਣਦੀ ਉੱਥੇ ਰੋਕਣ ਦੀ ਜੇ ਤੁਹਾਡਾ ਟਰੱਕ ਚੱਲ ਰਿਹਾ ਸਾਈਕਲ ਜੀ। ਜਤਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ ਜਤਿੰਦਰ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਤਿੰਨੇ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਜੀ ਇੱਕ ਗੱਲ ਕਰਨੀ ਸੀ, ਜਿਵੇਂ ਆਪਣੇ ਹੁਣ DOT ਇੰਸਪੈਕਸ਼ਨ ਮੰਗਦੇ ਨੇ, ਜਿਹੜੀ ਆਪਣੀ 2 year ਹੁੰਦੀ ਆ ਨਾ ਜੀ। ਜੇ ਆਪਾਂ ਹੁਣ ਚੋਚਲੇ ਆਪਣਾ ਟਰੱਕ ਆਪ ਸਟਾਪ ਕਰਦੇ ਜੀ, ਉੱਥੋਂ ਦੀ DOT ਇੰਸਪੈਕਸ਼ਨ ਨਹੀਂ ਕਰਦੇ ਹੈਗੇ। ਉਹ ਕਹਿੰਦੇ ਵੀ ਜਿੰਨਾ ਚਿਰ ਤੁਹਾਨੂੰ ਅਸੀਂ ਆਪ ਨਹੀਂ ਸਟਾਪ ਕਰਦੇ ਵੀ ਤੁਹਾਨੂੰ ਅਸੀਂ DOT ਤੁਹਾਡੀ ਇੰਸਪੈਕਸ਼ਨ ਕਰਨੀ ਨਹੀਂ ਹੈਗੀ ਜੀ। ਤੁਸੀਂ ਲੈ ਕੇ ਜਾਓ ਟਰੱਕ, ਉੱਥੇ ਤੁਹਾਨੂੰ ਰਾਈਟ ਵੇ ਮੋੜ ਦਿੰਦੇ ਨੇ ਵੀ ਜਦ ਤੁਹਾਨੂੰ ਅਸੀਂ ਆਪ ਸਟਾਪ ਕਰਾਂਗੇ ਉਹਨਾਂ ਚਿਰ ਅਸੀਂ DOT ਇੰਸਪੈਕਸ਼ਨ ਨਹੀਂ ਕਰਨੀ ਹੈਗੀ ਜੀ। ਦੂਜਾ ਮੇਰਾ ਕੁਐਸਚਨ ਇਹ ਹੈਗਾ ਜੀ, ਜਿਵੇਂ ਹੁਣ ਆਪਣੇ ਸੇਬਵੇ ਜਾਂ ਕਾਸਕੋ ਵੱਡੇ ਡਿਸਟਰੀਬਿਊਸ਼ਨ ਨੇ ਜੀ, ਇਹਨਾਂ ਨੇ ਆਪਦੇ ਟਰੱਕ ਪਾ ਲਏ ਵੀ ਜਿਵੇਂ ਹੁਣ ਆਪਣੇ ਮੋਡੈਸਟੋ ਹੋ ਗਿਆ, ਲੈਥਰੁਪ, ਸਟਾਕਟਨ, ਜਿੱਥੋਂ ਲੋਕ ਆਪਾਂ ਅਸੀਂ ਲੋਕਲ ਲੋਡ ਚੱਕਦੇ ਸੀਗੇ ਸਾਰੇ, ਜਿਵੇਂ ਜਿਹੜਾ ਲਾਈਕ 400 500 ਦਾ ਲੋਡ ਹੁੰਦਾ ਸੀ,
ਉਹ 220 ਨੂੰ ਚੱਕੀ ਜਾਂਦੇ ਨੇ। ਇਹਨਾਂ ਨੇ ਆਪਦੇ ਡਰਾਈਵਰ ਹਾਇਰ ਕਰਕੇ ਜੀ ਆਪਦੇ ਕੰਟੇਨਰ ਆਪਣੇ ਟ੍ਰੇਲੇ ਪਾ ਲਏ ਜੀ, ਉੱਥੇ ਹੁਣ ਡ੍ਰੌਪ ਕਰਦੇ ਨੇ। ਤੇ ਤੀਜਾ ਕੁਐਸਚਨ ਹੈਗਾ ਜਿਵੇਂ ਆਪਣੇ ਉਬਰ ਹੈ ਜੀ, 3-3 4-4 ਲੋਡ ਇਕੱਠੇ ਕਰਕੇ ਜੀ $500 ਦੇ ਲੋਡ ਲਾ ਦਿੰਦੇ ਨੇ, ਹੈ ਨਾ ਜੀ। ਹੁਣ ਆਪਣੇ ਲੋਕ ਉਹ ਵੀ ਟ੍ਰੇਲੇ ਡ੍ਰੌਪ ਕਰਕੇ ਜੀ ਉੱਥੇ $170 ਦਾ ਲੋਡ ਕਾਸਕੋ ਟ੍ਰੇਸੀ ਨੂੰ ਲੈ ਕੇ ਜਾਂਦੇ ਨੇ। ਪਤਾ ਨਹੀਂ ਕਿਵੇਂ ਸਰਵਾਈਵ ਕਰਦੇ ਨੇ, ਕਿਵੇਂ ਨਹੀਂ। ਉਹਨਾਂ ਨੇ ਰੋਜ਼ ਦੇ ਰੋਜ਼, ਹਾਂਜੀ 170 ਦਾ ਤੁਸੀਂ ਟ੍ਰੇਸੀ ਉਬਰ ਤੋਂ ਦੀ ਐਪ ਕਿੱਥੇ? ਖੋਲ ਕੇ ਦੇਖ ਸਕਦੇ ਹੋ। ਟ੍ਰੇਸੀ ਤੋਂ ਸੌਰੀ ਸਟਾਕਟਨ ਤੋਂ ਟ੍ਰੇਸੀ ਜੀ, 170 ਜੀ। ਲੋਕ ਇਧਰੋਂ ਲੈ ਆਪਣੇ ਸੌਰੀ ਫॉर दैट ਲਿਵਿੰਗਸਟਨ ਤੋਂ, ਟਰਲਕ ਤੋਂ ਜੀ, ਮੋਡੈਸਟੋ ਤੋਂ, ਸੈਕਰਾਮੈਂਟੋ ਤੋਂ ਜਾ ਕੇ ਆ ਕੇ 170 ਦਾ ਲੋਡ ਲੈ ਕੇ ਜਾਂਦੇ ਨੇ ਜੀ। ਪਾਣੀ ਦੇ ਲੋਡ ਨੇ ਜੀ। ਤੁਸੀਂ ਐ ਨਾ ਇੰਨਾ ਵੀ ਗਿਰ ਸਕਦਾ ਜੀ ਕੰਮ, ਸੌਰੀ ਫॉर दैट, ਹੈ ਨਾ ਜੀ। ਪਰ ਇੰਨਾ ਕੰਮ ਉਬਰ ਨੇ ਜੀ ਜਮਾਂ ਹੀ ਆ ਕੇ ਤੁਹਾਨੂੰ ਜਾਨੀ 3-3 ਲੋਡ ਇਕੱਠੇ ਕਰਕੇ ਲਾ ਦਿੰਦੇ। ਲੋਕ ਉਹ ਵੀ 3-3 ਵੀ ਇਕੱਠੇ ਕਰਕੇ ਇੰਨੇ ਪੈਸਿਆਂ ਦੇ ਚੱਕੀ ਜਾਂਦੇ ਨੇ ਜੀ। ਬਸ ਜੀ, ਧੰਨਵਾਦ ਜੀ, ਮੈਂ ਇਹੀ ਕੁਐਸਚਨ ਕਰਨਾ ਸੀ। ਜੀ ਰਮਨ ਜੀ। ਜੀ ਬਿਲਕੁਲ ਜੀ। ਮਤਲਬ ਸਿਚੁਏਸ਼ਨ ਤਾਂ ਹੁਣ ਦੇਖੋ, ਜਦੋਂ ਤੁਹਾਡੇ ਕੋਲ ਕਪੈਸਿਟੀ ਜ਼ਿਆਦੀ ਆ, ਸਪਲਾਈ ਐਂਡ ਡਿਮਾਂਡ ਦਾ ਸਿਚੁਏਸ਼ਨ ਹੈ, ਕਪੈਸਿਟੀ ਜ਼ਿਆਦੀ ਆ, ਬੰਦੇ ਜ਼ਿਆਦੇ ਆ, ਰੇਟ ਸਿੱਟੀ ਜਾਂਦੇ ਆ, ਐਂਡ ਦੈਨ ਦੈਟਸ ਹਾਊ ਜਿਹੜੀ ਇਹ AI ਹੈਗੀ ਆ, ਆਰਟੀਫੀਸ਼ੀਅਲ ਇੰਟੈਲੀਜੈਂਸ ਆ, ਇਹਦੇ ਵਿੱਚ ਕੰਪਿਊਟਰ ਜਿਹੜੇ ਆ ਉਹ ਦੇਖਦੇ ਆ ਕਿੰਨੇ ਬੰਦੇ ਖੜੇ ਆ, ਲੋਡ ਨੂੰ ਰੇਟ ਡ੍ਰੌਪ ਕਰ ਦਿੰਦੇ ਆ, ਠੀਕ ਹੈ ਨਾ। ਬਾਕੀ ਕੰਸੋਲੀਡੇਸ਼ਨ ਦੀ ਗੱਲ ਆ, ਕੰਸੋਲੀਡੇਸ਼ਨ ਬਹੁਤ ਕੰਪਨੀਆਂ ਕਰਦੀਆਂ ਹੈਗੀਆਂ। ਅਸੀਂ ਕੰਸੋਲੀਡੇਸ਼ਨ ਦਾ ਕੰਮ 1996 'ਚ ਸ਼ੁਰੂ ਕੀਤਾ ਸੀ, ਔਰ 'ਚ ਅਸੀਂ ਮਤਲਬ ਛੋਟੇ ਲੋਡ ਇਕੱਠੇ ਕਰਕੇ ਇੱਕ ਟ੍ਰੇਲਰ 'ਚ ਪਾ ਕੇ ਇੱਕ ਟ੍ਰੇਲਰ ਜਾਂਦਾ ਸੀਗਾ। ਸੋ ਇਸ ਕਰਕੇ ਕੰਸੋਲੀਡੇਸ਼ਨ ਤਾਂ ਬਹੁਤ ਚਿਰ ਦੀ ਹੁੰਦੀ ਆ, ਠੀਕ ਹੈ ਨਾ। ਕੰਸੋਲੀਡੇਸ਼ਨ ਦਾ ਤਾਂ ਹਰ ਇੱਕ ਕੰਪਨੀ ਟਰਾਈ ਕਰਦੀ ਆ ਕਿ ਵੱਧ ਤੋਂ ਵੱਧ ਟ੍ਰੇਲਰ ਦੇ ਵਿੱਚ ਸਪੇਸ ਜਿਹੜੀ ਆ ਉਹ ਯੂਜ਼ ਕੀਤੀ ਜਾ ਸਕੇ, ਠੀਕ ਹੈ ਨਾ। ਸੋ ਜਿਹੜਾ ਹੈਗਾ ਦੂਸਰੀ ਗੱਲ, ਜਿਹੜੀ ਇਹਨਾਂ ਨੇ ਪਹਿਲਾ ਕੁਐਸਚਨ ਪਤਾ ਨਹੀਂ ਕੀ ਕੀਤਾ ਸੀ, ਮੈਨੂੰ ਉਹ ਭੁੱਲ ਗਿਆ ਜੀ। ਜੀ ਮੈਨੂੰ ਵੀ ਭੁੱਲਾ, 3 ਅਸਲ ਚ ਕੁਐਸਚਨ ਇਕੱਠੇ ਕਰ ਲੈ ਨਾ। ਸੋ ਚਲੋ ਆਪਾਂ ਭਾਜੀ ਇੱਕ ਵਾਰੀ ਫੇਰ ਕਾਲ ਕਰ ਲਿਓ ਜੇ ਆਪਣੇ ਹਾਂਜੀ ਜਿਹੜਾ ਕੁਐਸਚਨ ਤੁਹਾਡਾ ਮਿਸ ਹੋ ਗਿਆ 4082725200 ਦੇ ਉੱਤੇ ਜਿਹੜਾ ਉਹ ਤੁਸੀਂ ਕਾਲ ਕਰ ਸਕਦੇ ਆ। ਹਰਜੋਤ ਜੀ, ਰਮਨ ਜੀ, ਜਿੱਦਾਂ ਤੁਸੀਂ ਹੁਣ AI ਦੀ ਗੱਲ ਕਰ ਰਹੇ ਆ, ਕੰਸੋਲੀਡੇਸ਼ਨ ਦੀ ਵੀ ਤੁਸੀਂ ਗੱਲ ਕਰ ਰਹੇ ਆ, ਪਰ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀ ਲਾਸਟ ਮਾਈਲ ਡਿਲੀਵਰੀ ਆ, ਉੱਥੇ ਤਾਂ ਅਜੇ ਮੈਨੂਅਲ ਹੀ ਆਪਾਂ ਨੂੰ ਦੇਖਣ ਨੂੰ ਮਿਲੂਗਾ, ਜਾਂ ਉੱਥੇ ਵੀ ਰਮਨ ਜੀ ਦੇਖ ਰਿਹਾ ਵੀ ਆਟੋਨਮਸ ਜਾਂ ਇਹ ਸਾਰੀਆਂ ਚੀਜ਼ਾਂ ਅਜੇ ਜ਼ਿਆਦਾ ਐਕਚੁਅਲ ਦੇ ਵਿੱਚ ਲਾਸਟ ਮਾਈਲ ਡਿਲੀਵਰੀ ਤੇ ਹੀ ਆਟੋਨਮਸ ਆਉਣਾ ਆ ਪਹਿਲਾਂ। ਅੱਛਾ ਜੀ। ਡੈਲਸ ਟੈਕਸਸ ਏਰੀਆ ਦੇ ਵਿੱਚ ਜਿਹੜਾ ਆ ਵਾਲਮਾਰਟ ਦੀ ਜਿੰਨੀ ਵੀ DC ਤੋਂ ਡਿਲੀਵਰੀ ਆ, ਉਹਨਾਂ ਦੇ ਡਿਸਟ੍ਰੀਬਿਊਸ਼ਨ ਸੈਂਟਰ ਤੋਂ ਸਟੋਰ ਤੱਕ ਦੀ ਡਿਲੀਵਰੀ, ਉਹ ਸਾਰੇ ਆਟੋਨਮਸ ਟਰੱਕ ਕਰ ਰਹੇ ਆ। ਸੋ ਜਿਹੜੀ ਇਹ ਲਾਸਟ ਮਾਈਲ ਡਿਲੀਵਰੀ ਹੈਗੀ ਆ, that is possibility ਕਿਉਂਕਿ ਉਹ ਲੋਕਲ ਆ, ਉਹ ਪ੍ਰੀ ਡਿਟਰਮਿਨਡ ਰਾਊਟ ਹੈਗਾ, ਸਾਰਾ ਕੁਝ ਉਹਨਾਂ ਨੂੰ ਪਤਾ ਹੈਗਾ। ਸੋ ਇਸ ਕਰਕੇ ਲੋਕਲ ਜਿਹੜਾ ਹੈਗਾ ਉਹਦੇ ਤੇ ਇਹ ਚੀਜ਼ ਜਿਹੜੀ ਆ ਪਹਿਲਾਂ ਆਉਣੀ ਹੈਗੀ ਆ, ਫਿਰ ਰੀਜਨਲ ਤੇ ਲੌਂਗ ਹਾਲ ਸਾਰਿਆਂ ਨੂੰ ਬਾਅਦ ਚ ਆਊਗੀ। ਸੋ ਜਿਹੜਾ ਇਹ ਕੰਮ ਹੈਗਾ ਆ, ਕਹਿੰਦੇ ਆ ਕਿ ਆਪਣਾ ਇਸ ਵੇਲੇ ਗੌਰਮੈਂਟ ਦਾ ਵੀ ਇਹ ਚੀਜ਼ ਹੋਈ ਪਈ ਆ ਕਿ ਜਿਹੜੀ ਟਰੱਕ ਜਿਹੜਾ ਸੜਕ ਤੇ ਹੈਗਾ ਆ, ਜੇ ਕੋਈ ਟ੍ਰੇਲਰ ਕਿੰਨਾ ਖਾਲੀ ਜਾ ਰਿਹਾ, ਉਹਦੀ ਕਪੈਸਿਟੀ ਵੱਧ ਤੋਂ ਵੱਧ 80,000 ਪਾਊਂਡ ਦੀ ਆ। ਸੋ ਮੈਕਸਿਮਮ ਲੋਡ ਹੋਵੇ ਤਾਂ ਕਿ ਘੱਟ ਤੋਂ ਘੱਟ ਟ੍ਰੇਲਰ ਸੜਕ ਤੇ ਹੋਣ ਪੋਲਿਊਸ਼ਨ ਦਾ ਕਰਕੇ। ਸੋ ਇਹ ਕਈ ਥਾਵਾਂ ਤੇ ਗਵਰਨਮੈਂਟ ਵੀ ਇਸ ਚੀਜ਼ ਦੇ ਵਿੱਚ ਕਰ ਰਹੀ ਆ ਕਿ ਉੱਥੇ ਤੁਹਾਨੂੰ ਨਾ ਕੀ ਲੈਂਦੇ ਆ, ਤੁਹਾਨੂੰ ਜੇ ਇਨਸੈਂਟਿਵ ਵੀ ਹੁੰਦੇ ਆ ਕਿ ਤੁਸੀਂ ਕੰਸੋਲੀਡੇਟ ਕਰੋ ਜਾਂ ਵੱਧ ਤੋਂ ਵੱਧ ਜਿਹੜਾ ਲੋਡ ਹੈ ਵਿੱਚ ਲੈ ਕੇ ਜਾਓ।